आज का मुशायरा दरअसल सरदार जसबीर सिंह बोपाराय के एजाज में है। इनकी शख्सियत क्या है, जहाँ तक मैं मुताला कर सका हूँ, जहाँ तक तलाश कर सकता हूँ किया है, मुझे ऐसे लगता है जब मैं इनके कोई किरदार देखता हूँ उसमें मुझे अपना किरदार नजर आता है। जब ये देखता हूँ इन्होंने बहुत मेहनत की, बल्कि मजदूरी तक भी की। मजदूरी की वजाहत मैं नहीं करना चाहता कि मैं गली में सौदा बेचता रहा हूँ, मैं अखराज का काम भी करता रहा हूँ, मैं शेपर का काम भी करता रहा हूँ। मुझे वहाँ भी एहसास हुआ सरदार साहब तो मैं हकीकत में एक ही है। फिर मैंने पता चला कि ये ड्राइवरी भी करते रहे हैं, मैं भी ड्राइवरी करता रहा। मुझे फिर यहाँ लगा कि यार फिर बात वही हो गई। तो मुझे बड़ी देर के बाद एक ऐसे शख्स से तारुफ हुआ जिसको मैं बहुत देर से गैबाना जानता था। हमारे किरदार वाहमी एक ही थे, लेकिन आज अल्लाह ताला ने करम किया और वो मेरे सामने मौजूद है। मैं दिल की अथाह गहराइयों से खुशामदीद कहता हूँ, बल्कि अपने आप को साथ खुशामदीद कहता हूँ। मुझे लगता है कि मैं भी उनकी जगह बैठा हूँ तो मेरे लिए इंतहाई इनके क्या क्या कारनामे हैं उनकी अगरचे मेरे पास काफ़ी डिटेल मौजूद है। लेकिन मैं चाहता हूँ कि जब असगर पहलवान ने बाद में इंटरव्यू करना है, उनके लिए बहुत सी बातें मैं छोड़ दूँ ताकि उस इंटरव्यू में वो दिलचस्पी जो होनी है वो बरकरार रहे। तो साहब के हमारे मेहमान खुशी हैं सरदार जसबीर सिंह। मैं इंतहाई मुहब्बतों के साथ, इंतहाई चाहतों के साथ, दिल दिए ठाक रहे तो तानू इंतहाई खुशामदीदी अल्फाज की के गिराव में उनको दावत देता हूँ। आए और अपना कलाम हमारे सामिन और नाज़रीन के नजर करें। गोश गुजार बिस्मिल्लाह। सरदार जसबीर सिंह को हमारा ਸਾਰਿਆਂ ਨੂੰ ਸਲਾਮ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਮੇਰੇ ਵੀਰ ਅਸਗਰ ਪਹਿਲਵਾਨ ਰਹਿਮਾਨੀ ਸਾਹਿਬ ਦਾ, ਰਹਿਮਾਨੀ ਨਿਊਜ਼ ਦਾ, ਔਰ ਜਿੰਨੇ ਵੀ ਸਾਡੀਆਂ ਭੈਣਾਂ, ਸਾਡੇ ਭਾਈ ਜਿਨ੍ਹਾਂ ਨੇ ਮੈਨੂੰ ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਦਿੱਤਾ। ਕੋਈ ਮੈਂ ਬਹੁਤਾ ਸ਼ਾਇਰ ਤਾਂ ਨਹੀਂ ਹੈ, ਪਰ ਕੱਲ੍ਹ ਬੈਠਿਆਂ ਇੱਕ ਪ੍ਰੋਗਰਾਮ ਸੀ ਪੰਜਾਬ ਹਾਊਸ ਦੇ ਵਿੱਚ, ਸੋ ਉੱਥੇ ਕੁਝ ਲਿਖਣ ਦੀ ਕੋਸ਼ਿਸ਼ ਕੀਤੀ ਸੀ ਕਿ ਮੈਂ ਕਰਾਂ ਤੇ ਦੋ ਚਾਰ ਜੀ ਤਾਜ਼ਾ ਤਰੀਨ ਜੀ ਗਰਮ ਬਿਲਕੁਲ। ਉਹ ਕਹਿੰਦੇ ਜੀ ਮਹਿਫਲ ਦੇ ਵਿੱਚ ਜਦ ਵੀ ਮਿੱਤਰ, ਜਿਸ ਤਰ੍ਹਾਂ ਸਾਡੀ ਭੈਣ ਨੇ ਕਿਹਾ ਸੀ ਡਾਕਟਰ ਸਾਹਿਬਾਂ ਨੇ ਕਿ ਪ੍ਰਾਹੁਣੇ ਆਏ ਆ, ਮਹਿਫਲ ਦੇ ਵਿੱਚ ਜਦ ਵੀ ਮਿੱਤਰ ਆਖਣ ਮਿਲਣ ਪ੍ਰਾਹੁਣੇ ਆਏ, ਤੁਰਦਿਆਂ ਫਿਰਦਿਆਂ, ਕਿਉਂਕਿ ਅਸੀਂ ਬਾਜ਼ਾਰਾਂ ਗਲੀਆਂ ਦੇ ਵਿੱਚ ਜਾਂਦੇ ਹਾਂ, ਤੁਰਦਿਆਂ ਫਿਰਦਿਆਂ ਜਦ ਵੀ ਲੋਕੀ ਆਖਣ ਸਿੰਘ ਪ੍ਰਾਹੁਣੇ ਆਏ, ਮੈਂ ਤਾਂ ਝਾਟੀ ਆਖ ਦੇਣਾ ਹਾਂ, ਮੈਂ ਤਾਂ ਝਾਟੀ ਆਖ ਦੇਣਾ ਹਾਂ, ਮਿਲਣ ਯਾਰਾਂ ਨੂੰ ਆਇਆ ਹਾਂ। ਵਾਹ ਜੀ ਬਹੁਤ ਵਧੀਆ ਕਿਹਾ ਜੀ, ਬੜਾ ਡੂੰਘਾ ਸ਼ੇਰ ਹੈ, ਬੜਾ ਡੂੰਘਾ ਸ਼ੇਰ। ਵਾਹ ਵਾਹ। ਇਹ ਜੋ ਪਿਆਰ ਮੁਹੱਬਤ ਮਿਲਦੀ, ਇਹ ਜੋ ਪਿਆਰ ਮੁਹੱਬਤ ਮਿਲਦੀ, ਇਹਦਾ ਕੋਈ ਮੁੱਲ ਨਹੀਂ। ਨਾਲੇ ਬਾਬੇ ਨਾਨਕ ਨੂੰ ਮੈਂ ਸੀਸ ਝੁਕਾਵਣ ਆਇਆ, ਵਾਹ ਜੀ ਵਾਹ ਵਾਹ ਵਾਹ। ਨਾਲੇ ਬਾਬੇ ਨਾਨਕ ਨੂੰ ਮੈਂ ਸੀਸ ਝੁਕਾਵਣ ਆਇਆ ਹਾਂ। ਬਾਬਾ ਨਾਨਕ ਰਾਏ ਬਲਾਰ ਦੀ ਵਿੱਚ ਤਲਵੰਡੀ, ਜੰਮਿਆ ਭਾਵੇ ਵਿੱਚ ਨਨਕਾਣੇ, ਰਾਏ ਬਲਾਰ ਦੀ ਵਿੱਚ ਤਲਵੰਡੀ, ਜੰਮਿਆ ਭਾਵੇ ਵਿੱਚ ਨਨਕਾਣੇ, ਮੈਂ ਤਾਂ ਵੇਖਾਂ ਹਰ ਥਾਂ ਵਸਦਾ, ਉਸ ਨੂੰ ਪਾਵਣ ਆਇਆ ਹਾਂ। ਮੈਂ ਤਾਂ ਵੇਖਾਂ ਹਰ ਥਾਂ ਵਸਦਾ, ਉਸ ਨੂੰ ਪਾਵਣ ਆਇਆ ਹਾਂ। ਔਰ ਇਹਦੇ ਨਾਲ ਹੀ ਮੈਂ ਇੱਕ ਹੋਰ ਲਿਖਿਆ ਸੀ ਕਿ ਵਾਂਗ ਸ਼ੁਦਾਈਆਂ ਕਹਿ ਜਾਨਾ ਵਾਂ, ਦਿਲ ਦੇ ਅੰਦਰ ਲੈ ਜਾਨਾ ਵਾਂ। ਵਾਹ ਜੀ ਵਾਹ, ਕੀ ਸੋਹਣਾ ਵਾਂਗ ਸ਼ੁਦਾਈਆਂ ਕਹਿ ਜਾਨਾ ਵਾਂ, ਦਿਲ ਦੇ ਅੰਦਰ ਲੈ ਜਾਨਾ ਵਾਂ।
ਉਹਦਾ ਹੋ ਕੇ ਜਿਹੜਾ ਪਿਆਰ ਮੁਹੱਬਤ ਵੰਡੇ, ਉਹਦਾ ਹੋ ਕੇ ਜਿਹੜਾ ਪਿਆਰ ਉਹਦਾ ਹੋ ਕੇ ਰਹਿ ਬਣ ਕੇ ਰਹਿ ਜਾਂਦਾ, ਵਾਹ ਵਾਹ ਉਹਦਾ ਹੀ ਹੋ ਕੇ ਰਹਿ ਜਾਂਦਾ ਵਾ। ਵਾਹ ਵਾਹ ਵਾਹ। ਇੱਕ ਵਾਰੀ ਹਾਂ ਜੱਗ ਵਿੱਚ ਆਏ, ਇੱਕ ਵਾਰੀ ਹਾਂ ਜੱਗ ਵਿੱਚ ਆਏ, ਕੀ ਲੈਣਾ ਏ ਵੰਡੀਆਂ ਪਾ ਕੇ, ਆਹਾ ਨਫ਼ਰਤ ਛੱਡੋ ਬੈਠੋ ਰਲ ਕੇ, ਮੌਕਾ ਮਿਲਦੇ ਹੀ ਕਹਿ ਜਾਨਾ ਵਾ। ਵਾਹ 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 ਵਾਹ। ਨਫ਼ਰਤ ਛੱਡੋ ਬੈਠੋ ਰਲ ਕੇ, ਮੌਕਾ ਮਿਲਦੇ ਹੀ ਕਹਿ ਜਾਨਾ ਵਾ। ਬਹੁਤ ਅੱਛਾ। ਵਾਹ ਵਾਂਗ ਸਦਾਈਆਂ ਕਹਿ ਜਾਨਾ ਵਾ, ਦਿਲ ਦੇ ਅੰਦਰ ਲੈ ਜਾਨਾ ਵਾ। ਵਾਹ ਵਾਹ। ਜਿਹੜਾ ਪਿਆਰ ਮੁਹੱਬਤ ਵੰਡੇ, ਉਸ ਦਾ ਬਣ ਕੇ ਰਹਿ ਜਾਨਾ ਵਾ, ਵਾਹ, ਵਾਹ, ਉਸ ਦਾ ਹੀ ਹੋ ਕੇ ਰਹਿ ਜਾਨਾ ਵਾ। ਵਾਹ ਜੀ ਬਹੁਤ ਜੀ ਬਹੁਤ ਸੋਹਣਾ। ਮੈਨੂੰ ਇਹਨਾਂ ਨੇ ਕਿਹਾ ਸੀਗਾ ਜੀ, ਉਰਦੂ ਦੀ ਗੱਲ ਕੀਤੀ ਸੀ। ਹਾਂਜੀ ਹੁਣ ਮੈਨੂੰ ਪਤਾ ਨਹੀਂ ਮੈਂ ਕਿਹੋ ਜਿਹਾ ਲਿਖ ਸਕਿਆ ਵਾਂ। ਤੇ ਇੱਕ ਮੈਂ ਫਸਟ ਡੇ ਲੈ ਗਏ ਜਨਾਬ, ਹਾਂਜੀ ਫਸਟ ਡੇ ਲੈ ਗਏ। ਜੀ ਨਹੀਂ ਨਹੀਂ ਵਾਹ ਪਰ ਵਾਹ। ਸੋ ਇੱਕ ਉਰਦੂ ਦਾ ਛੋਟਾ ਜਿਹਾ ਸ਼ਾਇਰ ਹੈ ਜੀ, ਮੈਂ ਸਿਰਫ ਲਿਖਿਆ ਸੀ, ਕੋਸ਼ਿਸ਼ ਕੀਤੀ ਸੀ, ਮੈਨੂੰ ਪਤਾ ਨਹੀਂ ਹੈ ਉਰਦੂ ਹੈ ਕਿ ਕੀ ਚੀਜ਼ ਹੈ ਜੀ। ਉਹ ਮਿਹਰਬਾਨ ਥਾ ਇਸ ਨਕਮੇ पे, अच्छा वो मेहरबान वो था इसमें मेहरबान था इस नकम्मे पे, आप भी मिला और दोस्त भी मिला दिए। वाह वाह बहुत सही। वाह 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 वाह। बहुत अच्छे। ये ख्याल है इतना अच्छा और इतना अच्छी तामीर उसकी हुई है, बहुत लाने से प्यारा। सारा कुछ और दोस्त भी मिला दिया, फिक्री सारा तो कुछ बात आपने है। कह दिया उसमें। सरदार साहब फिक्री तौर से ना बहुत बहुत हाँ वाह। बहुत खुश। ये तुम्हारी फिक्र पुख्ता है ना, हाँ। बहुत पुख्ता शायरी है। फिक्र पे मुझे ਮੈਨੂੰ ख्याल ਮੈਨੂੰ याद ਪਤਾ आया ਇਹਦੇ ਬਾਰੇ अपना एक ਪਤਾ ਨਹੀਂ शेख ਵੈਸੇ कि अकल की हो ਕਿਉਂਕਿ उड़ान ਮੈਂ ਕੱਲ जितनी। ਮੈਨੂੰ ਅਰਲੀ ਜਾਗ ਆ ਗਈ, ਮੈਂ 3 ਵਜੇ ਸੁੱਤਾ 6 ਵਜੇ ਜਾਗ ਆ ਗਈ, ਤਾਂ ਮੈਂ ਕਿਹਾ ਮੈਂ ਹੁਣ ਦਿਮਾਗ ਦੇ ਵਿੱਚ ਉਹ ਜਿਹੜੀ ਤੁਹਾਨੂੰ ਮੈਂ ਦੱਸੀ ਸੀ ਕਿ ਇਹ ਜਿਹੜੀ ਆ ਰੱਬ ਦੀ ਮਿਹਰ ਆ। सरदार साहब के इल्हाम अल्लाह दिंदा इल्हाम। है। बड़ा ਬੈਠੇ ਬੈਠੇ ਨੇ ਉਹ ਫਿਕਰਬੰਦੀ ਕੀਤੀ ਤੇ ਉਹ ਜੁੜ ਗਈ, ਤੇ ਮੈਂ ਤੁਹਾਨੂੰ ਸੁਣਾ